ਸਲਾਮੁਅਲੈਕਮ ਜੀ। ਰਾਣਾ ਅਹਿਮਦ ਸਾਹਿਬ ਆਏ ਨੇ, ਤੁਸੀਂ ਅੱਗੇ ਬੜੇ ਵਾਕਿਆ ਸੁਣੇ ਨੇ। ਇਹ ਬਿਲਕੁਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸੱਚੇ ਅਤੇ ਹਕੀਕੀ ਵਾਕਿਆ ਸੁਣਾਈਏ, ਕਿਉਂਕਿ ਬਨਾਵਟੀ ਗੱਲ ਦੀ ਕੋਈ ਵੁਕਤ ਨਹੀਂ ਹੁੰਦੀ। ਲੇਕਿਨ ਇਹ ਹੁਣ ਤੋਂ ਪਹਿਲਾਂ ਰਾਣਾ ਸਾਹਿਬ ਨੇ ਜੁਗਤ ਕੀਤੀ ਹੈ ਆਪਣੇ ਅਵੈਸ ਭਾਈ ਨੂੰ, ਕਹਿੰਦਾ ਇਹ ਸਮਾਰਟ ਜਿਹੇ ਨੇ ਨਾ, ਕਹਿੰਦਾ ਯਾਰ ਛੋਟੇ ਹੁੰਦੇ ਤੈਨੂੰ ਤਾਂ ਅੰਗੂਠੇ 'ਤੇ ਖਿਡਾਉਂਦੇ ਹੋਣੇ ਨੇ ਇੰਝ ਕਰਕੇ। ਉਹ ਇੰਝ ਕਰਕੇ ਕਹਿੰਦਾ ਹੋਣੇ ਮੇਰਾ ਕਾਕਾ, ਮੇਰਾ ਸੋਹਣਾ, ਮੇਰਾ ਹੀਰਾ। ਹੋਇਆ ਇਹ ਕਿ ਮੇਰਾ ਫੈਸਲਾਬਾਦ ਇੱਕ ਰਿਸ਼ਤੇਦਾਰ ਹੈ, ਉਹਨੇ ਆਖਿਆ ਜੀ ਨਾਰੋਵਾਲ ਕੰਮ ਹੈ, ਸਾਡਾ ਕੰਮ ਕਰਾ ਦਿਓ। ਉਹਨਾਂ ਮੈਨੂੰ ਡਾਕੂਮੈਂਟਸ ਭੇਜ ਦਿੱਤੇ। ਅਸੀਂ ਆਪਣੇ ਸੋਰਸ ਦੇ ਨਾਲ ਜਿਸ ਬ੍ਰਾਂਚ 'ਚ ਸਾਨੂੰ ਕੰਮ ਸੀ ਨਾ ਨਾਰੋਵਾਲ, ਉਹ ਮੁਤਲਕਾ ਬੰਦੇ ਦਾ ਅਸੀਂ ਨੰਬਰ ਲਿਆ ਕਿਤੋਂ। ਅਸੀਂ ਉਹਨੂੰ ਕਾਲ ਕੀਤੀ ਕਿ ਭਾਈ ਇਹ ਸਾਡਾ ਕੰਮ ਹੈ। ਉਹਨੇ ਆਖਿਆ ਜੀ ਫਲਾਣੇ ਡਾਕੂਮੈਂਟਸ, ਇੰਨੀ ਫੀਸ ਲੱਗਣੀ ਹੈ, ਤੁਸੀਂ ਆਓ ਡਾਕੂਮੈਂਟਸ ਲੈ ਕੇ ਅਤੇ ਤੁਹਾਡਾ ਕੰਮ ਹੋ ਜਾਏਗਾ, ਕੋਈ ਇਸ਼ੂ ਨਹੀਂ ਹੈ। ਅਸੀਂ ਕਿ ਕਿੱਦਣ ਆਈਏ? ਇਹ ਕੰਮ ਕਰਦਿਆਂ 15-16 ਦਿਨ ਲੰਘ ਗਏ। ਇੱਕ ਦਿਨ ਸਾਨੂੰ ਉਹਨੇ ਟਾਈਮ ਦੇ ਦਿੱਤਾ। ਅੱਲਾ ਜਨਸੀਬ ਕਰੇ, ਮੇਰਾ ਚਾਚੇ ਦਾ ਪੁੱਤਰ ਹਾਫਿਜ਼ ਕਾਬਲਾ ਫੌਤ ਹੋ ਗਿਆ, ਅੱਲਾ ਜਨਤਾ ਦੀ ਜਗ੍ਹਾ ਦੇ। ਉਹਨੇ ਲਿਆ ਸੀ ਨਵਾਂ ਯਾਮਾ। ਤੁਹਾਨੂੰ ਪਤਾ ਪਿੰਡਾਂ 'ਚ ਯਾਮੇ ਦਾ ਇੱਕ ਵਾਰੀ ਬੜਾ ਕਰੇਜ਼ ਹੁੰਦਾ ਸੀ। ਯਾਮਾ ਮੋਟਰਸਾਈਕਲ ਹੁਣ ਤਾਂ ਪਤਾ ਨਹੀਂ ਕਿੱਥੇ ਮਰ ਖੱਪ ਗਈ ਹੈ, ਮਹਿੰਗੀ ਬੜੀ ਹੋ ਗਈ। ਯਾਮਾ ਮੋਟਰਸਾਈਕਲ ਲਿਆ ਸੀ ਉਹਦੇ ਕੋਲੋਂ ਨਵਾਂ, ਪਲਾਈਡ ਫਾਰ ਤੇਲ ਛਿਲ ਟੈਂਕੀ ਫੁੱਲ ਹਾਂ ਕਰਾ ਲਈ। ਹਾਫਿਜ਼ ਸਰਫਰਾਜ਼ ਸਾਹਿਬ ਕੋਲ ਹੀ ਗਏ, ਕੱਪੜੇ ਹੀ ਬੜੇ ਸੋਹਣੇ ਪਾਏ ਦੋਵਾਂ। ਕਹਿੰਦੇ ਨੇ ਕਿੱਧਰ ਸੀ? ਕਿ ਨਾਰੋਵਾਲ ਚੱਲਣੇ ਆ। ਉਹਨੇ ਕਿਹਾ ਯਾਰ ਐਨਕਾਂ ਲੈ ਜਾਓ, ਤੁਹਾਡੇ ਅੱਖਾਂ 'ਚ ਗਰਦ ਨਾ ਪਏ। ਉਹ ਰੇ ਬੈਂਡ ਦੀਆਂ ਐਨਕਾਂ ਮਹਿੰਗੀਆਂ, ਅਸੀਂ ਉਹ ਲਾਈਆਂ। ਅਸੀਂ ਜਨਾਬ ਹੁਣ ਜਾ ਰਹੇ ਹਾਂ ਅਤੇ ਸੁਬਾਹ ਦਾ ਟਾਈਮ ਸੀ, ਜਾ ਰਹੇ ਹਾਂ ਟੂਟੋ ਟੂਟ। ਅਤੇ ਜਦੋਂ ਅਸੀਂ ਨਾਰੋਵਾਲ ਪਹੁੰਚੇ ਆ, ਬੰਦੇ ਨੂੰ ਫੋਨ ਕੀਤਾ, ਉਦੋਂ ਨੋਕੀਆ 1100 ਮੋਬਾਇਲ ਹੁੰਦਾ ਸੀ ਮੇਰੇ ਕੋਲ, ਬੜਾ ਸ਼ਾਹੀ ਮੋਬਾਇਲ ਸੀ। ਤੁਹਾਡੇ ਕੋਲੋਂ ਮੋਬਾਇਲ ਉਦੋਂ ਹੀ ਆਇਆ ਸੀ, ਯਾਦ ਜਦੋਂ ਟੁੱਟਣੀ ਸੀ। ਇਹ ਚੌਲਾ ਮਾਰਦਾ। ਅੱਛਾ ਅੱਲਾ ਦੀ ਕਸਮੇ ਨੇ ਅੱਜ ਵੀ ਉਹ ਮੋਬਾਇਲ ਸਾਂਭਿਆ, ਟੁੱਟਾ ਸਾਂਭਿਆ। ਮੇਰੇ ਕੋਲ ਮੈਂ ਜਿੰਨੇ ਵੀ ਮੋਬਾਇਲ ਲਏ ਨੇ ਮੈਨੂੰ ਜਾਂ ਗਿਫਟ ਹੋਏ ਨੇ, ਅੱਜ ਵੀ ਮੇਰੇ ਕੋਲ ਸਾਰੇ। ਨਹੀਂ ਉਹ ਸਪੈਸ਼ਲ ਜੇ ਸ਼ੀਸ਼ੇ 'ਚ ਲੱਗਿਆ, ਉਹ ਤੇ ਇਹਦਾ ਵਸ ਨਹੀਂ ਚੱਲਦਾ, ਉਹਨੂੰ ਫਰੇਮ ਕਰਾ ਲੇ ਭਾ ਚਪੇੜਾ ਖਾਣੀ ਨਹੀਂ। ਅੱਛਾ ਜਦੋਂ ਨਾਰੋਵਾਲ ਗਏ ਆ, ਬੰਦੇ ਨੂੰ ਫਾਈਲ ਫੜਾਈ, ਡਾਕੂਮੈਂਟਸ ਫੜਾਏ ਨੇ, ਆਪਣਾ ਮਸਲਾ ਦੱਸਿਆ, ਉਹਨੇ ਸਾਡੀ ਫਾਈਲ ਵੇਖੀ, ਉਹਨੇ ਕਿਹਾ ਜੀ ਤੁਹਾਡਾ ਕੰਮ ਹੋ ਜਾਏਗਾ। ਅਤੇ ਅਸੀਂ ਕਿਹਾ ਜੀ ਉਹਨੂੰ ਕਿੱਦਣ ਲੈਣ ਆਈਏ? ਕਹਿੰਦਾ ਲੈਣ ਦੀ ਕੀ ਜ਼ਰੂਰਤ ਹੈ, ਤੁਸੀਂ ਕਿੱਥੋਂ ਦੇ? ਨਹੀਂ ਉਹਨੂੰ ਪਤਾ ਸੀ ਗੁਜਰਾਣੇ ਦੇ ਆ। ਕਹਿੰਦਾ ਕਾਹਦੀ ਪਰੇਸ਼ਾਨੀ ਤੁਹਾਨੂੰ? ਛਿਛਰੜੀ ਪੁਲ ਵੇਖਿਆ? ਅਸੀਂ ਕਿਹਾ ਵੇਖਿਆ। ਉਹਨੇ ਕਿਹਾ ਨਾਲ ਮੇਰਾ ਘਰ ਫਾਈਲ ਲੈ ਲਿਆ ਜੇ। ਇੰਨੀ ਗੱਲ ਕਰਕੇ ਅੰਦਰ ਵੜ ਗਿਆ ਅਤੇ ਅਸੀਂ ਪਰੇਸ਼ਾਨ। ਰਾਣਾ ਸਾਹਿਬ ਕਹਿੰਦੇ ਨੇ ਭਾਈ ਬਾਸ, ਮੈਂ ਜੀ ਰਾਣਾ ਜੀ, ਯਾਰ ਇਹ ਸ਼ਰੀਫ ਆਦਮੀ ਜਦੋਂ ਕੋਲ ਘਰ ਛੁੱਟੀ 'ਚ ਗਿਆ ਹੋਣਾ ਅਤੇ ਤੁਹਾਡੇ ਕੋਲ ਫਾਈਲ ਵੀ ਲੈ ਲੈਂਦਾ। ਮੈਂ ਚੱਲ ਕੋਈ ਨਹੀਂ, ਸਾਡੇ ਨਸੀਬਾਂ, ਚੱਲ ਆਪਾਂ ਨਾਰੋਵਾਲ ਫਿਰੀਏ। ਮੈਂ ਰੋਜ਼ ਆਉਣਾ ਉੱਥੋਂ। ਮੈਂ ਕਿਹਾ ਚੱਲ ਆਪਾਂ ਨਾਰੋਵਾਲ 'ਤੇ ਫਿਰੀਏ। ਖੈਰ ਅਸੀਂ ਨਾਰੋਵਾਲ ਚੱਕਰ ਕੱਢਦੇ ਸੀ, ਵਾਪਸ ਤੁਰ ਪਏ। ਰਾਣਾ ਸਾਹਿਬ ਭੁੱਖ ਨਹੀਂ, ਹੁਣ ਅਸਲ ਗੱਲ ਜਿਹੜੀ ਹੈ, ਅਸਲ ਗੱਲ, ਰਾਣਾ ਸਾਹਿਬ ਭੁੱਖ ਨਹੀਂ ਬਰਦਾਸ਼ਤ ਕਰਦੇ। ਮੈਂ ਰਾਣਾ ਤੂੰ ਨਾਸ਼ਤਾ ਕੀਤਾ? ਕਹਿੰਦਾ ਨਹੀਂ। ਮੈਂ ਰਾਣਾ ਸਾਹਿਬ ਤੁਹਾਨੂੰ ਜਿਹੜਾ ਹੋਟਲ ਚੰਗਾ ਲੱਗੇ ਤੁਸੀਂ ਮੈਨੂੰ ਦੱਸਣਾ, ਉੱਥੇ ਬ੍ਰੇਕ ਲਾ ਲਾਂਗੇ। ਨਾਰੋਵਾਲ ਲੰਘ ਗਿਆ, ਉਹ ਪਸਰੂਰ ਵੀ ਲੰਘ ਗਿਆ। 11 ਵੱਜ ਗਏ, 11:30 12 ਦਾ ਟਾਈਮ ਹੋ ਗਿਆ। ਮੈਂ ਮੋਟਰਸਾਈਕਲ ਮੈਨੂੰ ਪੁੱਛਾਂ, ਆਂਦਾ ਚੱਲ ਮੈਂ ਦੱਸ ਦਿਆਂਗਾ। ਚੰਗਾ ਹੋਟਲ ਨਾ ਲੱਭਾ, ਸੁਣ ਤੇ ਲੈ ਨਾ। ਮੈਂ ਇੱਕ ਜਗ੍ਹਾ 'ਤੇ ਮੋਟਰਸਾਈਕਲ ਆ ਰਹੀ। ਮੈਂ ਰਾਣਾ ਤੇਰੀ ਤਬੀਅਤ ਠੀਕ ਹੈ? ਕਹਿੰਦਾ ਠੀਕ ਆ। ਮੈਂ ਕਿਹਾ ਤੇਰਾ ਜ਼ਹਿਨੀ ਤਵਾਜ਼ਨ ਠੀਕ ਹੈ? ਆਂਦਾ ਆਹੋ ਠੀਕ ਹੈ। ਤੇਰਾ ਨਾਮ ਮੁਹੰਮਦ ਬਾਸ ਹੈ, ਤੂੰ ਮੇਰਾ ਯਾਰ ਹੈ, ਭਾਈ ਹੈ ਮੇਰਾ। ਇੰਝ ਆਪਾਂ ਕੰਮ ਗਏ ਹਾਂ, ਵਾਪਸ ਆਉਣੇ ਆ, ਤੈਨੂੰ ਹੋ ਕੀ ਗਿਆ? ਉਹ ਮੈਂ ਕਿਹਾ ਤੂੰ ਭੁੱਖ ਨਹੀਂ ਬਰਦਾਸ਼ਤ ਕਰਦਾ, ਅੱਜ ਤੂੰ ਭੁੱਖਾ ਮਰ ਚੱਲਿਆ। ਕਹਿੰਦਾ ਯਾਦ ਹੈ ਅਸੀਂ ਚੌਧਰੀ ਇਮਰਾਨ ਸ਼ਹਿਜ਼ਾਦਾ ਗੰਡਮ ਪਿੰਡ ਦਾ, ਅੱਲਾ ਜਨਸੀਬ ਕਰੇ ਫੌਤ ਹੋ ਗਿਆ, ਉਹਦੇ ਅਸੀਂ ਵਲੀਮੇ 'ਤੇ ਗਏ ਸਾਂ। ਅਸੀਂ ਉੱਥੇ ਇੰਨੇ ਸ਼ੁਗਰ ਲਾਏ ਕਿ ਉਹਦਾ ਕਜ਼ਨ ਹੈ ਨਿਸਾਰ, ਉਹਨੇ ਕਿਹਾ ਤੁਸੀਂ ਮੇਰੇ ਵਲੀਮੇ 'ਤੇ ਵੀ ਆਉਣਾ, ਆ ਲਓ ਕਾਰਡ। ਅਸੀਂ ਕਿਹਾ ਕਾਰਡ ਤੋਂ ਬਗੈਰ ਨਹੀਂ ਅਸੀਂ ਆਉਂਦੇ। ਉਹਨੇ ਕਿਹਾ ਠੀਕ ਹੈ ਜੀ, ਜੇਬ ਚੋਂ ਕਾਰਡ ਕੱਢ ਕੇ ਦੇ ਦਿੱਤਾ। ਉਹਨੇ ਕਿਹਾ ਸਹੀ ਗੱਲ ਨਹੀਂ, ਜੈਨਮਨ ਵਕੂਆ। ਉਹਨੇ ਇਹ ਨਹੀਂ ਕਰਕੇ ਨਾ, ਉਹਨੇ ਉਹ ਕਿਧਰੇ ਕਾਰਡ ਉਂਝ ਵੀ ਵੰਡਣ ਆਇਆ ਸੀ ਕਿਧਰੇ ਵਿਆਹ 'ਤੇ, ਉਹ ਨਾ ਆਂਦਾ ਯਾਰ ਤੁਸੀਂ ਸਰ ਮੇਰੇ ਵਲੀਮੇ 'ਤੇ ਵੀ ਆਇਆ ਨੇ। ਹੈਗਾ ਪੰਨੇ ਨੇ ਭਾਈ ਅਸੀਂ ਕਾਰਡ ਤੋਂ ਬਗੈਰ ਨਹੀਂ ਆਉਂਦਾ। ਉਹਨੇ ਕਿਹਾ ਲੋ ਬੜੋ ਕਾਰਡ। ਅੱਛਾ ਕਹਿੰਦਾ ਯਾਦ ਹੈ ਇਮਰਾਨ ਦੇ ਵਲੀਮੇ 'ਤੇ ਚੌਧਰੀ ਨਿਸਾਰ ਨੇ ਸਾਨੂੰ ਕਾਰਡ ਦਿੱਤਾ ਸੀ? ਮੈਂ ਕਿਹਾ ਉਹ ਯਾਰ ਦਿੱਤਾ ਸੀ। ਮੈਂ ਕਿਹਾ ਅੱਜ ਵਲੀਮਾ ਹੀ ਹੋ ਜੇ। ਮੈਂ ਠੀਕ ਹੈ। ਅੱਛਾ ਜਾਣ ਡਿਆ? ਕਹਿੰਦਾ ਉਹ ਲੱਗੇ ਨਹੀਂ ਤੰਬੂ ਨਾਲ ਹੀ ਸੀ, ਸ਼ੈਲਰ ਪਤਾ ਨਹੀਂ ਕਿਹਦਾ ਸੀ, ਅੱਲਾ ਨੂੰ ਖੁਸ਼ ਰੱਖੇ। ਅਸੀਂ ਬ੍ਰੇਕ ਲਾਈ ਸਕਾਂ ਯਾਰ ਹੱਥ ਮੂੰਹ ਧੋਣਾ, ਸਾਨੂੰ ਕੋਈ ਇਜਾਜ਼ਤ ਮਿਲ ਜਾਏਗੀ ਇੱਥੇ, ਤੁਹਾਡੇ ਬੇਸਣ ਦੇ ਹੱਥ ਮੂੰਹ ਧੋ ਲਈਏ। ਉਹਨੇ ਕਿਹਾ ਨਹੀਂ ਯਾਰ ਬੇਸਣ ਰਹਿਣ ਦੇ, ਅੰਦਰ ਆਓ ਤੁਸੀਂ। ਅੰਦਰ ਬੜਾ ਅੱਛਾ ਉਹਨਾਂ ਨੇ ਵਾਸ਼ਰੂਮ ਬਣਾਇਆ ਸੀ, ਨਾਲ ਸਾਨੂੰ ਸਾਬਣ ਦਿੱਤਾ, ਉਹਨੇ ਤੋਲੀਆ। ਕਹਿੰਦਾ ਅਸੀਂ ਜਨਾਬ ਫਰੈਸ਼ ਫਰੂਸ਼ ਹੋਏ। ਨਿਸਾਰ ਸਾਨੂੰ ਵੇਖ ਕੇ ਬੜਾ ਖੁਸ਼ ਹੋਇਆ, ਉਹ ਬੜਾ ਰਾਜ਼ੀ ਹੋਇਆ। ਹੁਣ ਅਸੀਂ ਉੱਥੇ ਬੈਠੇ ਹਾਂ,
ਅਸਲ ਜਿਹੜੀ ਗੱਲ ਸੁਣਾਉਣ ਦਾ ਮਕਸਦ ਹੈ ਕਿ ਇਹਨਾਂ ਨਾਸ਼ਤਾ ਨਹੀਂ ਕੀਤਾ। ਉਹ ਚੌਧਰੀ ਬੰਦੇ ਹਨ, ਉਹਨਾਂ ਆਪਣੇ ਘਰ ਦੇ ਕੱਟੇ ਛੱਟੇ ਕੀਤੇ ਹਨ। ਤੇ ਚੌਰੀ ਇੰਜ ਦਾ ਕੱਟਾ ਵੀ ਮੈਂ ਇਹ ਇੰਨੀ ਨਹੀਂ ਬੋਟੀ ਬਗੈਰ ਹੱਡੀ ਤੋਂ ਨਾ ਜਨਾਬ ਕੀਤਾ। ਅੱਛਾ ਅਸੀਂ ਫੋਨ ਕੀਤਾ ਚੌਧਰੀ ਇਮਰਾਨ ਨੂੰ, ਚੌਧਰੀ ਇਮਰਾਨ ਕਿੱਥੇ ਹੋਏ? ਉਹ ਵਲੀਮੇ ਤੇ ਨਾ ਆਇਆ। ਆਂਦਾ ਮੈਂ ਤਾਂ ਆਪਣੇ ਸਸੁਰਾਲ ਆ। ਆਂਦਾ ਤੁਸੀਂ ਕਿੱਥੇ ਹੋ? ਮੈਂ ਕਿਹਾ ਇਹ ਤੇ ਚੌਧਰੀ ਨਿਸਾਰ ਦੇ ਵਲੀਮੇ ਤੇ ਆਏ। ਆਂਦਾ ਬੜੇ ਚਾਵਲ ਹੋ ਤੁਸੀਂ। ਸੱਚੀ ਮੁੱਚੀ ਆ ਗਏ ਤੁਸੀਂ ਸੱਚੀ ਮੁੱਚੀ ਆ ਗਏ ਹੋ? ਮੈਂ ਹੁਣ ਤੁਹਾਨੂੰ ਕਾਰਡ ਦਿੱਤਾ ਸੀ, ਆਉਣਾ ਨਹੀਂ ਸੀ ਅਸੀਂ। ਖੈਰ ਇੱਕ ਲਿਫਾਫੇ ਵਿੱਚ ਨਾ ਜੋ ਵੀ ਸਲਾਮੀ ਜੋ ਸਾਡਾ ਤਰੀਕਾਕਾਰ ਹੈ ਕਲਚਰ ਪਾਇਆ ਸੀ, ਉਹਨਾਂ ਦੇ ਹਵਾਲੇ ਕੀਤਾ। ਤੇ ਉਹ ਮੈਨੂੰ ਕਹਿੰਦਾ ਭਾਈ ਬਾਸ ਲੱਗਦਾ ਤੁਹਾਨੂੰ ਚਲਦੀ ਹੈ ਤੇ ਤੁਸੀਂ ਪਹਿਲੇ ਖਾਣਾ ਖਾ ਲਓ। ਉਹਨੇ ਉਹਨਾਂ ਨੇ ਇੰਤਜ਼ਾਮ ਕੀਤਾ ਸੀ। ਨਹੀਂ ਖਾਣਾ ਚੱਲ ਰਿਹਾ, ਜਿਹੜੇ ਨਹੀਂ ਚੱਲ ਨਹੀਂ ਰਿਹਾ, ਜਿਹੜੇ ਜਲਦੀ ਵਾਲੇ ਮਹਿਮਾਨ ਸਨ ਨਾ, ਉਹਨਾਂ ਵਾਸਤੇ ਉਹਨਾਂ ਟੇਬਲ ਲਾਏ ਸਨ ਕਿ ਤੁਸੀਂ ਖਾ ਕੇ ਜਾ ਸਕਦੇ ਹੋ। ਚੋਖਾ ਖਾਂਦੇ। ਮੈਂ ਕਿਹਾ ਨਹੀਂ ਯਾਰ ਅਸੀਂ ਸਭ ਨਾ ਖਾਵਾਂਗੇ। ਅੱਛਾ ਖਾਣਾ ਖੁੱਲਿਆ ਵੀ ਮੈਂ ਅੱਲਾ ਸਿਹਤ ਤੰਦਰੁਸਤੀ ਤੇ 2 ਪਲੇਟਾਂ ਮੈਂ ਖਾਧੀਆਂ, 2 ਇਹਨੇ ਮੇਰੇ ਨਾਲ ਸਾਹਮਣੇ। ਇਹਨੇ ਕੀ ਕਰਦਾ ਸੀ, ਐਡੀ ਪਲੇਟ ਸੀ ਉਹ ਟੀਸੀ ਤੇ ਭਰ ਲੈਂਦਾ ਸੀ। ਅੱਛਾ ਹੁਣ ਮੈਂ ਰੋਟੀ ਖਾ ਕੇ ਤੇ ਮੈਂ ਖਲੋ ਰਿਹਾ, ਇਹ ਪਲੇਟ ਭਰ ਰਿਹਾ ਖਾ ਰਿਹਾ, ਭਰ ਰਿਹਾ ਖਾ ਰਿਹਾ, ਭਰ ਰਿਹਾ ਖਾ ਰਿਹਾ। ਮੈਂ ਕਿਹਾ ਰਾਣੇ ਬਸ ਕਰ ਯਾਰ। ਕਹਿੰਦਾ ਇਹਨੇ ਮੈਂ ਤੇਰੀ ਆਖਰੀ ਪਲੇਟ ਹੀ। ਪਲੇਟ ਰੱਖ ਕੇ ਪਤਾ ਕੀ ਹੁੰਦਾ, ਇੱਕ ਤਾਂ ਤੂੰ ਰੋਟੀ ਵੀ ਨਹੀਂ ਖਾਣ ਦਿੰਦਾ ਹੈ। ਮੈਂ ਕਿਹਾ ਹੋਰ ਤੂੰ ਭੁੱਖਾ ਮਾਰ ਛੱਡਣਾ। ਮੈਂ ਕਿਹਾ ਹੋਰ ਤੂੰ ਖਾਣਾ ਕੀ ਹੈ ਯਾਰ, ਅੱਲਾ ਦਾ ਬੰਦਾ ਥੱਕ ਜਾ ਹੁਣ, ਰੱਜਣਾ ਤਾਂ ਹੈ ਨਹੀਂ ਬਈ ਉਹਨਾਂ ਨੇ। ਸਾਰੀ ਗੱਲ ਸੁਣਾਉਣ ਦਾ ਮਕਸਦ ਇਹ ਕਿ ਜਨਾਬ ਇਹ ਉਹ ਬੰਦਾ ਕਿ ਇਹਨੂੰ ਤੇ ਮੇਰੇ ਯਾਰ ਬੇਲੀ ਵੀ ਆਉਂਦੇ ਹੁੰਦੇ ਹਨ, ਅੱਛਾ ਰਾਣੇ ਹਮਦ ਨੇ ਨਾਲ ਆਉਣਾ, ਠੀਕ ਹੈ। ਇਹਨਾਂ ਨੂੰ ਸ਼ਰਮ ਨਹੀਂ ਆਈ। ਦੱਸੋ ਘਰਾਂ ਦੇ ਵਿੱਚ ਕੋਈ ਪ੍ਰਾਂਤਾਂ 'ਚ ਸ਼ੈ ਪਾ ਕੇ ਦਿੰਦਾ? ਹਾਫਿਜ਼ ਸਰਫਰਾਜ਼ ਸਾਹਿਬ ਕੋਲੇ ਗਏ ਮੇਰੇ ਨਾਲ, ਇਹ ਤੇ ਸਾਡੇ ਦੋਸਤ ਨੇ ਚਾਂਦ ਮੁਗਲ ਸਾਹਿਬ, ਚੰਦੂ ਕਹਿੰਦੇ ਆਏ ਉਹਨੂੰ। ਜੀ ਹਾਂਜੀ ਮੈਂ ਤੇ ਲਿਆ ਹੀ ਨਹੀਂ ਨਾਮ। ਗੱਲ ਤੇ ਸੁਣ, ਇਹ ਦੋਨੋਂ ਨਾ ਮੇਰੇ ਨਾਲ ਗਏ। ਉਹਨਾਂ ਜਨਾਬ ਡੋਂਗੇ ਲਿਆਂਦੇ ਤੇ ਇਹਨਾਂ ਜਨਾਬ ਡੋਂਗੇ ਚੱਟ ਕਰ ਦਿੱਤੇ। ਅਗਲੀ ਵਾਰੀ ਮੇਰੇ ਨਾਲ ਗਏ ਤੇ ਉਹ ਹੁਣ ਕੀ ਕੀਤਾ, ਸਭ ਨੇ ਬੜੇ ਖੁੱਲੇ ਦਿਲ ਦੇ ਮਾਲਕ ਨੇ, ਅੱਲਾ ਉਹਨਾਂ ਨੂੰ ਰਿਜ਼ਕ ਵਸੀਅ ਕਰੇ, ਸਲਾਮਤ ਰੱਖੇ। ਪ੍ਰਾਂਤ ਉਹਨਾਂ ਗੋਸ਼ਤ ਦੀ ਭਰੀ, ਪ੍ਰਾਂਤ ਚੌਲਾਂ ਦੀ, ਤੇ ਇੱਕ ਪ੍ਰਾਂਤ ਦੇ ਵਿੱਚ ਉਹਨਾਂ ਨਾਨ ਰੱਖੇ। ਤੇ ਇਹ ਢੀਠ ਨਹੀਂ ਹੋਏ, ਪਤਾ ਕਹਿੰਦੇ ਹਫਸਾ ਭਾਈ ਤੇ ਸਵਾਦ ਹੀ ਆ ਜਾਏਗਾ। ਮੈਂ ਪਰੇਸ਼ਾਨ ਕਿ ਯਾਰ ਹੋ ਕੀ ਰਿਹਾ, ਇਹ ਬੜੇ ਆਰਾਮ ਨਾਲ ਖਾ ਰਹੇ ਨੇ। ਇਹ ਸਾਡੇ ਰਾਣਾ ਸਾਹਿਬ ਨੇ ਜੀ, ਇਹਨਾਂ ਦੇ ਬੜੇ ਕਾਰਨਾਮੇ ਨੇ। ਯਕੀਨ ਕਰਿਆ ਜੇ ਇਹਨਾਂ ਨੇ ਐਸੇ ਕੰਮ ਕੀਤੇ ਨੇ ਮਹੱਲੇ 'ਚ। ਮੇਰਾ ਦੋਸਤ ਹੈ ਇੱਕ ਦਿਨ ਇਹਨੇ ਕੀ ਕੀਤਾ, ਸ਼ਾਰਟ ਜੀ ਸੁਣਾਵਾਂਗਾ। ਸਾਡੇ ਮਹੱਲੇ 'ਚ ਨਵੀਂ ਗੈਸ ਲੱਗੀ, ਉਹਨਾਂ ਕਿਹਾ ਜੀ ਬਾਹਰ ਹੈਂਡਲ ਲਾਓ। ਸਵੇਰੇ ਉੱਠੇ ਤੇ ਸਭ ਦੀ ਗੈਸ ਬੰਦ। ਇੱਥੇ ਨਾ ਸਾਡੇ ਆਤਮ ਮੁਗਲ ਸਾਹਿਬ ਹੁੰਦੇ ਹਨ ਨਾਲ, ਬੜੇ ਨੇਕ ਤੇ ਨਮਾਜ਼ੀ ਭਰੇਜ਼ੀ। ਉਹਨਾਂ ਦਾ ਰਿਕਾਰਡ ਹੈ, ਉਹਨਾਂ ਦੇ ਉਹ ਲੋਕ ਵੀ ਮਸੀਤੇ ਵਾਰ ਛੇੜੇ ਜਿਹੜੇ ਈਦ ਦੀ ਨਮਾਜ਼ ਨਹੀਂ ਪੜ੍ਹਨ ਜਾਂਦੇ। ਅੱਛਾ ਉਹ ਨਾ ਆਏ ਸੁਬਾ ਬਸ ਭਾਈ, ਮੈਂ ਜੀ ਆ ਤਾਂ ਭਾਈ ਸਾਡੀ ਗੈਸ ਨਹੀਂ ਆ ਰਹੀ। ਮੈਂ ਕਿਹਾ ਸਾਡੀ ਤੇ ਆ ਰਹੀ ਹੈ। ਅੱਛਾ ਇਹ ਤੇ ਚੰਦੂ ਆ ਰਹੇ ਨੇ ਉੱਧਰੋਂ। ਮੈਂ ਕਿਹਾ ਆਉਂਦੇ ਨੇ ਸਾਰੇ ਮਹੱਲਾ ਬਾਹਰ ਆ ਕੇ ਗੈਸ ਨਹੀਂ ਆ ਰਹੀ। ਮੈਂ ਯਾਰ ਮੇਰੀ ਆ ਰਹੀ ਹੈ ਆਪਣੇ। ਅੱਛਾ ਇਹ ਹਾਂ ਇਹਨਾਂ ਕੀ ਕੀਤਾ, ਸਾਰਿਆਂ ਦੀ ਗੈਸਾਂ ਬੰਦ ਕਰਕੇ ਉਹ ਲਾ ਕੇ ਨਾ ਲੀਵਰ ਸੁੱਟ ਦਿੱਤੇ ਕਿੱਲੇ, ਤੇ ਡਰ ਜਾ ਮੇਰੇ ਨਾ ਸੱਟੇ। ਅੱਛਾ ਅਸੀਂ ਤੇ ਤੁਹਾਡਾ ਯਾਰ ਕੀਤਾ ਨਾ, ਇਹ ਦੋਵੇਂ ਆਂਡੇ ਸ਼ਰੀਫ ਆਦਮੀ, ਇਹ ਦੋਵੇਂ ਆਂਡੇ ਤੇ ਮੈਂ ਵੇਖ ਰਿਹਾ ਇਹਨਾਂ ਨੂੰ। ਮੈਂ ਕਿਹਾ ਬਗੈਰ ਤੋਂ ਬਸ਼ਰਮੋ ਚਵਲ ਮਾਰੀ ਜੇ। ਅੱਛਾ ਇਹ ਬੜਾ ਪੱਕਾ ਹੁੰਦਾ ਸੀ, ਉਹ ਚੰਦੂ ਜਿਹੜਾ ਹੀ ਥਿੜਕ ਜਾਂਦਾ ਸੀ, ਉਹ ਹੱਸ ਪਿਆ ਆਤਾ ਹੀ ਕੀਤਾ। ਮੈਂ ਕਿਹਾ ਬੜੇ ਬਗੈਰ ਤੋਂ। ਫਿਰ ਸਾਰਿਆਂ ਨੂੰ ਕਿਹਾ ਬਾਈ ਆਪਣੇ ਲੀਵਰ ਤੇ ਦੇ ਕਰੋ। ਸਾਰਿਆਂ ਨੇ ਐਨਜੀ ਇੱਕ ਦਿਨ ਮੈਨੂੰ ਫੋਨ ਕੀਤਾ ਪੀਸੀਓ ਤੋਂ। ਉਦੋਂ ਨਾ ਪੀਸੀਓ ਬੜੇ ਹੁਣ ਤੇ ਲੋਕ ਸ਼ਾਇਦ ਨਵੀਂ ਨਸਲ ਨੂੰ ਨਾ ਪਤਾ ਹੋਵੇ, ਬੜਾ ਜਿਹਾ ਪੀਸੀਓ ਹੁੰਦਾ ਸੀ ਵਰਲਡ ਕਾਲ। ਮੇਰਾ ਇੱਕ ਦੋਸਤ ਹੈ ਚੌਧਰੀ ਖਲੀਲ ਜੱਟ ਤੰਬੋਲੀ ਦਾ, ਸਾਡਾ ਆਪਸ 'ਚ ਬੜਾ ਪਿਆਰ ਹੈ, ਬੜਾ ਗੂੜਾ। ਤੇ ਫੋਨ ਕੀਤਾ ਮੈਂ, ਉਦੋਂ ਐਡਾ ਨਹੀਂ ਸੀ ਸੈਂਸ ਹੈ ਕਿ ਬੰਦਾ ਆਵਾਜ਼ ਪਛਾਣ ਲੈ ਜੋ ਵੀ। ਮੈਂ ਚੌਧਰੀ ਖਲੀਲ ਬੋਲ ਰਿਹਾ, ਇੰਝ ਕੋਈ ਵਾਧਾ ਘਾਟਾ ਹੈਗਾ, ਜੱਟਾਂ ਦਾ ਨਿਆਣੇ ਤੈਨੂੰ ਪਤਾ ਫਿਰ ਵਾਧਾ ਘਾਟਾ। ਥਾਣੇ ਪਹੁੰਚ, ਸਰਦੀ ਬੜੀ, ਮੈਂ ਫਟਾਫਟ ਬੂਟ ਕੱਸੇ ਜੇ ਵੋ ਉਰਾਂ ਪਰਾਂ। ਮੈਂ ਜੈਸੇ ਹੀ ਬਾਹਰ ਨਿਕਲੇ ਦੋਵੇਂ ਲੱਗੇ ਹੁਣ। ਮੈਂ ਕਿਹਾ ਪਹਿਲੀ ਗੱਲ ਤਾਂ ਇਹ ਵੇ ਕਿ ਚੌਧਰੀ ਖਲੀਲ ਜਦੋਂ ਬਾਹਰੋਂ ਆਉਂਦਾ ਹੈ, ਅਗਰ ਉਹ ਗੁਜਰਾਂ ਵਾਲੇ ਆਏ ਉਹ ਮੈਨੂੰ ਫੋਨ ਕਰਕੇ ਆਉਂਦਾ ਹੈ। ਦੂਜੀ ਗੱਲ ਇਹ ਰਾਤੀ 2 ਵਜੇ, ਦੂਜੀ ਰਾਜੀ ਇਹ ਅੱਧੀ ਰਾਤੀ ਸਿੱਖੀ ਕਰਨ ਡੇ। ਮੈਂ ਬਾਹਰ ਨਿਕਲਿਆ, ਮੈਂ ਇਹਨਾਂ ਨੂੰ ਪੈਰ ਮਾਰ। ਮੈਂ ਕਿਹਾ ਬਗੈਰ ਤੋਂ ਕੁੱਤਿਓ ਫਲਾਣਿਓ ਟਿਮਕੜਿਓ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਇੰਨਾ ਮਜ਼ਾਕ ਕਰੀਦਾ। ਮੈਂ ਸਾਰੀ ਰਾਤ ਠੰਡ 'ਚ ਥਾਣੇ 'ਚ ਮਰ ਜਾਂਦਾ ਲੱਭਦਾ ਉਹਨੂੰ। ਤੇ ਫਿਰ ਇਹ ਤੇ ਬੋਲਿਆ ਨਹੀਂ ਤੂੰ ਹਾ ਤਾਂ ਚੁਗਲ ਲਾਇਆ। ਇਹ ਉਹਨੂੰ ਲੱਗ ਪਿਆ ਗਾਲਾਂ ਕੱਢਣ, ਕਹਿੰਦਾ ਬਗੈਰ ਤਾਂ ਤੇ ਸਲਾਹ ਕੀਤੀ ਸੀ, ਹੁਣੀ ਉਹਨੇ ਤਿਆਰ ਹੋ ਕੇ ਬਾਹਰ ਆ ਜਾਣਾ ਉਹਦੇ ਯਾਰ ਨੂੰ ਮਿਲਣ ਵਾਸਤੇ। ਆਂਦਾ ਆਪਾਂ ਮੋਟਰਸਾਈਕਲ 'ਤੇ ਵੀ ਰਾਤ ਨੂੰ ਦਲੀਲ ਹੋਵਾਂਗੇ। ਆਂਦਾ ਸਾਹਮਣੇ ਦਲੀਲ ਹੋਣਾ ਸੀ। ਇਹ ਜਨਾਬ ਇਹ ਰਾਣਾ ਸਾਹਿਬ ਨੇ,
ਇਹ ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਉਹ ਨਾ ਨਹੀਂ ਇਹ ਤੁਹਾਡੇ ਕੋਲ ਹੁਣ ਵਾਕਿਆ ਬਾਅਦ 'ਚ ਸੁਣਨੇ ਆ ਜੀ। ਅਗਲੀ ਗੱਲ ਫੇਰ ਅਗਲੀ ਵੀਡੀਓ ਜਨਾਬ। ਹੁਣ ਹੱਥ ਲਾ ਦਿਓ। ਹੱਥ ਲਾ ਦਿਓ ਜੀ।